अस्सलाम वालेकुम सत श्री अकाल प्रणाम दोस्तों। एक पिंड पंजाब ਦਾ ਚੈਨਲ ਤੇ ਤੁਸੀਂ ਜਿੱਥੇ 1947 ਦੀਆਂ ਸਟੋਰੀਆਂ ਦੇਖਦੇ ਆ, ਕਲਚਰ ਨਾਲ ਜੁੜੀਆਂ ਹੋਈਆਂ ਵੀਡੀਓਜ਼ ਜਿਹੜੀਆਂ ਉਹ ਦੇਖਦੇ ਆ, ਉਹਦੇ ਨਾਲ ਨਾਲ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਨਵੀਂ ਜਿਹੜੀ ਨੌਜਵਾਨ ਨਸਲ ਆ ਉਹਨਾਂ ਨੂੰ ਚੜ੍ਹਦੇ ਪੰਜਾਬ ਦੇ ਸਿੱਖ ਵੀਰਾਂ ਨੂੰ ਦੇਖ ਕੇ ਸਾਡੇ ਲਹਿੰਦੇ ਪੰਜਾਬ ਦੇ ਵੀਰਾਂ ਨੂੰ ਵੀ ਜਿਹੜਾ ਪੱਗ ਬੰਨ੍ਹਣ ਦਾ ਜਿਹੜਾ ਸ਼ੌਕ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਪੈਦਾ ਹੋ ਰਿਹਾ ਜੀ। ਤੇ ਆਪਾਂ ਇਹਨਾਂ ਕੋਲ ਪੁੱਛਣਾ ਆ, ਇਹ ਜਿਹੜੇ ਸਾਡੇ ਨਾਲ ਸੰਧੂ ਸਾਹਿਬ ਬੈਠੇ ਆ, ਆਫਤਾਬ ਸੰਧੂ ਸਾਹਿਬ, ਇਹਨਾਂ ਨੂੰ ਪੁੱਛਣਾ ਕਿ ਇਹਨਾਂ ਨੂੰ ਪੱਗ ਬੰਨ੍ਹਣ ਦਾ ਕਿਸ ਤਰ੍ਹਾਂ ਸ਼ੌਕ ਪੈਦਾ ਹੋਇਆ, ਕਿਸ ਬੰਦੇ ਤੋਂ ਮੁਤਾਸਰ ਹੋ ਕੇ ਇਹਨਾਂ ਨੇ ਪੱਗ ਬੰਨ੍ਹਣਾ ਸ਼ੁਰੂ ਕੀਤੀ। 1947 ਦੀ ਵੰਡ ਨੂੰ ਤਕਰੀਬਨ 72 ਤੋਂ 73 ਸਾਲ ਹੋ ਗਏ। ਮੀਡੀਆ ਨੇ ਬਹੁਤ ਜ਼ਿਆਦਾ ਪ੍ਰੋਪੇਗੈਂਡਾ ਕੀਤਾ ਸੀ, ਜਿਹਦੇ ਵਿੱਚ ਬਹੁਤ ਸਾਰੇ ਸਾਲ ਜਿਹੜੇ ਇਸ ਤਰ੍ਹਾਂ ਨਫ਼ਰਤ ਦੇ ਵਿੱਚ ਗੁਜ਼ਰ ਗਏ। ਫਿਰ ਪਾਰਟੀਸ਼ਨ ਦੀਆਂ ਵੀਡੀਓ ਲੋਕਾਂ ਨੇ ਦੇਖਣੀਆਂ ਸ਼ੁਰੂ ਕੀਤੀਆਂ। ਉਹਦੇ ਨਾਲ ਨਾਲ ਫਿਰ ਜਿਹੜੀ ਪੁਰਾਣੀਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਜਿਹੜੀਆਂ ਸਿੱਖ ਮੁਸਲਿਮ ਭਾਈਚਾਰਾ ਸੀ, ਹਿੰਦੂ ਸਿੱਖ ਮੁਸਲਿਮ ਭਾਈਚਾਰਾ ਇੱਕ ਜਗ੍ਹਾ ਰਹਿੰਦੇ ਹੁੰਦੇ ਸੀ, ਅਤੇ ਉਹ ਜਿਹੜਾ ਚੀਜ਼ਾਂ ਸਾਹਮਣੇ ਆਈਆਂ। ਫਿਰ ਇਹਨਾਂ ਨੂੰ ਇਹ ਵੀ ਪਤਾ ਲੱਗਾ ਕਿ ਸਾਡੇ ਦਾਦੇ ਦਾ ਫਲਾਂ ਬੰਦੇ ਦੇ ਨਾਲ ਜਾਂ ਫਲਾਂ ਦੇ ਦਾਦੇ ਦੇ ਨਾਲ ਕਿੰਨਾ ਪਿਆਰ ਮੁਹੱਬਤ ਸੀ। ਫਿਰ ਉਹਨਾਂ ਦੀਆਂ ਨਸਲਾਂ ਨੇ ਇੱਕ ਦੂਸਰੇ ਨਾਲ ਰਾਬਤਾ ਕਰਨਾ ਸ਼ੁਰੂ ਕੀਤਾ। ਜਦੋਂ ਰਾਬਤੇ ਹੋਏ ਫਿਰ ਮੁਹੱਬਤਾਂ ਵਧੀਆਂ। ਜਦੋਂ ਮੁਹੱਬਤਾਂ ਵਧੀਆਂ ਤਾਂ ਫਿਰ ਇੱਕ ਦੂਸਰੇ ਦੇ ਨਾਲ ਜਿਹੜਾ ਕਲਚਰ ਆ ਉਹ ਜਿਹੜਾ ਸਾਡਾ, ਕਿਉਂਕਿ ਪੰਜਾਬੀਆਂ ਦਾ ਕਲਚਰ ਤਾਂ ਸੇਮ ਹੀ ਆ, ਇਸ ਕਰਕੇ ਕੋਈ ਜ਼ਿਆਦਾ ਮੁਸ਼ਕਿਲ ਨਹੀਂ, ਕਿਉਂਕਿ ਜ਼ਬਾਨ ਇੱਕ, ਹਰ ਚੀਜ਼ ਇੱਕ ਆ। ਲੇਕਿਨ ਪੱਗ ਜਿਹੜੀ ਇਹ ਪੰਜਾਬੀ ਦੀ ਸ਼ਾਨ ਆ, ਜਿਹੜਾ ਕਿ ਲੋਕ ਬੰਨਣੀ ਤਕਰੀਬਨ ਛੱਡਦੇ ਜਾ ਰਹੇ ਸੀ। ਲੇਕਿਨ ਹੁਣ ਜਿਹੜਾ ਨਾ ਸਿਲਸਿਲਾ, ਇਹ ਮੁਹੱਬਤ ਦਾ ਸਿਲਸਿਲਾ ਸ਼ੁਰੂ ਹੋਇਆ, ਇਹਦੇ ਨਾਲ ਪੱਗ ਨੂੰ ਜਿਹੜਾ ਨਾ ਬਹੁਤ ਜ਼ਿਆਦਾ ਅਰੂਜ। ਔਰ ਮੈਂ ਸਮਝਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੱਗ ਆ, ਖਾਸ ਕਰ ਸਰਦਾਰਾਂ ਵਾਲੀ ਪੱਗ, ਇਹਨੂੰ ਤਾਂ ਬਹੁਤ ਜ਼ਿਆਦਾ ਪਿਆਰ ਮੁਹੱਬਤ ਮਿਲਦਾ। ਅਤੇ ਆਪਾਂ ਇਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਕੋਲ ਪੁੱਛਣੀਆਂ ਕਿ ਇਹਨਾਂ ਨੂੰ ਸਰਦਾਰ ਬਣ ਕੇ ਇੱਥੇ ਕੀ ਮੁਹੱਬਤ ਮਿਲਦੀ ਆ, ਲੋਕ ਇਹਨਾਂ ਦੇ ਬਾਰੇ ਇਹਨਾਂ ਨੂੰ ਕਿਸ ਤਰ੍ਹਾਂ ਮਿਲਦੇ ਆ, ਕੀ ਸੋਚ ਰੱਖਦੇ ਇਹਨਾਂ ਦੇ ਬਾਰੇ। ਜੀ ਸੰਧੂ ਸਾਹਿਬ, ਕੀ ਹਾਲ ਆ ਜੀ? ਹਾਂਜੀ ਠੀਕ ਠਾਕ, ਤੁਸੀਂ ਸੁਣਾਓ। ਪਹਿਲੇ ਤਾਂ ਆਪਣਾ ਨਾਂ ਦੱਸੋ ਤੁਸੀਂ। ਜੀ ਮੇਰਾ ਨਾਮ ਆਫਤਾਬ ਸੰਧੂ ਹੈ। ਅੱਛਾ ਜੀ। ਮੈਂ ਗੋਜੇ ਦਾ ਰਹਿਸ਼ੀ ਹਾਂ। ਠੀਕ ਹੈ ਜੀ। ਠੀਕ। ਇਹ ਤੁਹਾਨੂੰ ਕਿਸ ਤਰ੍ਹਾਂ ਸ਼ੌਕ ਪਿਆ ਪੱਗ ਬੰਨ੍ਹਣ ਦਾ? ਕਿਉਂਕਿ ਇੰਡੀਆ ਵਾਲੇ ਜੀ ਬੰਨ੍ਹਦੇ, ਸਰਦਾਰ ਹੀ ਬੰਨ੍ਹਦੇ। ਆਪਣੇ ਪਾਕਿਸਤਾਨ ਦੇ ਵਿੱਚ ਪੱਗ ਜਿਹੜੇ ਬੰਨ੍ਹਦੇ ਆ ਨਾ, ਉਹਨਾਂ ਦਾ ਸਟਾਈਲ ਜ਼ਰਾ ਹੋਰ ਤਰ੍ਹਾਂ ਦਾ ਹੁੰਦਾ, ਲੇਕਿਨ ਤੁਸੀਂ ਬਿਲਕੁਲ ਸਰਦਾਰਾਂ ਵਾਲੀ ਪੱਗ ਬੰਨੀ। ਇਹ ਕਿੱਦਾਂ ਸ਼ੌਕ ਪਿਆ? ਜੀ ਜੀ ਬਿਲਕੁਲ, ਮੈਂ ਸ਼ੁਰੂ ਤੋਂ ਦੇਖਦਾ ਆਇਆ ਸਾਂ। ਆਪਣੇ ਅੰਮੀ ਬਾਈ ਹੋ ਗਏ, ਜੱਸੀ ਬਾਈ ਹੋ ਗਏ, ਇਹਨਾਂ ਦਾ ਅਕਸਰ ਸ਼ੂਟਿੰਗ ਦੇਖੇ ਤਾਂ ਬਹੁਤ ਅੱਛੀ ਲੱਗਦੀ ਸਾਨੂੰ ਪੱਗ। ਅਤੇ ਅਸੀਂ ਇਸ ਤਰ੍ਹਾਂ ਹੀ ਇੱਕ ਦੋ ਸ਼ਾਦੀਆਂ 'ਤੇ ਗਏ। ਅਸੀਂ ਕੋਸ਼ਿਸ਼ ਕੀਤੀ ਕਿ ਆਪਣਾ ਨਵਾਂ ਗੈਟਅਪ ਇਸਤੇਮਾਲ ਕਰੀਏ। ਅੱਛਾ। ਅਤੇ ਪੱਗ ਬੰਨੀ। ਪੱਗ ਬੰਨ੍ਹ ਕੇ ਸਾਨੂੰ ਸ਼ਾਦੀ 'ਚ ਜਾ ਕੇ ਜ਼ਾਹਰ ਹੋਇਆ ਕਿ ਇਹਨੂੰ ਬਹੁਤ ਇੱਜ਼ਤ ਦਿੱਤੀ ਜਾਂਦੀ ਹੈ। ਠੀਕ ਹੈ। ਸਾਨੂੰ ਬਹੁਤ ਬਾਈ ਪਸੰਦ ਕਰਨ ਲੱਗ ਪਏ ਇਸ ਚੀਜ਼ 'ਚ ਕਿ ਤੁਹਾਨੂੰ ਪੱਗ ਵੈਸੇ ਵੀ ਬਹੁਤ ਅੱਛੀ ਲੱਗ ਰਹੀ ਹੈ ਅਤੇ ਕੁਛ ਇੱਜ਼ਤ ਵੀ ਇਹਨੂੰ ਬਹੁਤ ਮਿਲਦੀ ਹੈ। ਇੱਜ਼ਤ ਬਹੁਤੀ ਮਿਲਦੀ ਹੈ। ਅਤੇ ਕੋਈ ਇਹਦੇ ਖਿਲਾਫ ਨਹੀਂ ਬੋਲਿਆ ਜਾਂ ਕੋਈ ਇਹਦੇ ਖਿਲਾਫ ਨਹੀਂ ਬੋਲਿਆ ਕਿ ਨਹੀਂ ਤੂੰ ਇਹ ਨਹੀਂ ਅੱਛਾ ਕਰ ਰਿਹਾ। ਯਾਨੀ ਕਿਸੇ ਨੇ ਨਹੀਂ ਕਿਹਾ ਵੀ ਯਾਰ ਤੂੰ ਕੀ ਸਿੱਖਾਂ ਵਾਲਾ ਰੂਪ ਆ ਕਰ ਲਿਆ ਅਤੇ ਕਿੱਦਾਂ, ਯਾਨੀ ਇਸ ਚੀਜ਼ ਨੂੰ ਮੁਹੱਬਤ ਹੀ ਮਿਲੀ ਹੈ। ਜੀ ਮੁਹੱਬਤ ਬਹੁਤ ਮਿਲੀ ਇਹਨੂੰ। ਠੀਕ ਹੈ। ਅਤੇ ਕੁਛ ਸ਼ੌਕ ਸੀ ਇਹ, ਅਤੇ ਕੁਛ ਵੈਸੇ ਵੀ ਇੱਥੇ ਪਾਕਿਸਤਾਨ 'ਚ ਬਹੁਤ ਇਹਨੂੰ ਇੱਜ਼ਤ ਮਿਲਦੀ ਹੈ। ਜੀ ਬਿਲਕੁਲ, ਇਹ ਤਾਂ ਹੈ। ਅੱਛਾ, ਜਦੋਂ ਤੁਸੀਂ ਬਾਜ਼ਾਰਾਂ 'ਚ ਜਾਂਦੇ ਆ ਜਾਂ ਕਿਤੇ ਅੱਗੇ ਪਿੱਛੇ ਜਾਂਦੇ, ਵਿਆਹ ਸ਼ਾਦੀ 'ਤੇ ਜਾਂਦੇ, ਤੁਹਾਨੂੰ ਤਾਂ ਲੋਕ ਫਿਰ ਸਰਦਾਰ ਸਮਝਦੇ ਆ, ਬਹੁਤ ਪਿਆਰ ਮੁਹੱਬਤ ਕਰਦੇ, ਸੈਲਫੀਆਂ ਖਿਚਾਉਂਦੇ ਹੋਣੇ ਨਾਲ। ਜੀ ਜੀ ਬਿਲਕੁਲ। ਕੁਛ ਹੈ ਨੇ ਸਾਨੂੰ ਜਿਹੜੇ ਜਾਣਨ ਵਾਲੇ ਨੇ ਉਹ ਸਿਰਫ ਜਾਣ ਸਕਦੇ ਨੇ ਕਿ ਅਸੀਂ ਪਾਕਿਸਤਾਨ 'ਚੋਂ ਹਾਂ, ਨਹੀਂ ਤਾਂ ਜ਼ਿਆਦਾਤਰ ਸਾਨੂੰ ਇਹੀ ਕਹਿੰਦੇ ਨੇ ਕਿ ਤੁਸੀਂ ਇੰਡੀਆ 'ਚੋਂ ਆਏ ਜੇ। ਠੀਕ। ਜ਼ਿਆਦਾ ਸਾਡਾ ਇਹ ਮਸ਼ਹੂਰ ਹੁੰਦਾ ਕਿ ਇੰਡੀਆ 'ਚੋਂ ਆਏ ਨੇ। ਅਤੇ ਦੱਸਦੇ ਜਾਂਦੇ ਆ ਜੀ ਕਿ ਸੰਧੂ ਸਾਹਿਬ ਸਾਡਾ ਜਿਹੜਾ ਅਪਕਮਿੰਗ ਸੌਂਗ ਹੈ, ਆਉਣ ਵਾਲੇ 1-2 ਦਿਨਾਂ ਤੱਕ ਤੁਸੀਂ ਦੇਖੋਗੇ, ਉਹਦੇ ਵਿੱਚ ਵੀ ਇਹਨਾਂ ਦਾ ਮੇਨ ਕਿਰਦਾਰ ਹੈ। ਬਹੁਤ ਅੱਛਾ ਇਹਨਾਂ ਨੇ ਰੋਲ ਪਲੇ ਕੀਤਾ ਉਹਦੇ ਵਿੱਚ, ਅਤੇ ਐਜ਼ ਏ ਸਰਦਾਰ ਤੁਹਾਨੂੰ ਉਸ ਸੌਂਗ ਉਡਾਰੀਆਂ ਦੇ ਵਿੱਚ ਨਜ਼ਰ ਆਉਣਗੇ ਜੀ। ਅੱਛਾ ਸੰਧੂ ਸਾਹਿਬ, ਮੈਨੂੰ ਇਹ ਦੱਸੋ ਵੀ ਇਹ ਤੁਸੀਂ ਪੱਗ ਬੰਨ੍ਹਣੀ ਸਿੱਖੀ ਕਿੱਥੋਂ ਆ? ਪੱਗ ਬੰਨ੍ਹਣੀ ਸਿੱਖੀ ਅਸੀਂ YouTube ਤੋਂ ਬਹੁਤ ਕੋਸ਼ਿਸ਼ ਕੀਤੀ। ਅੱਛਾ। ਕਿ ਕਾਫੀ ਦੇਰ ਅਸੀਂ ਪੱਗ ਬੰਨ੍ਹਦੇ ਰਹਿਣਾ, ਆਪਣੇ ਆਪ ਤੋਂ ਕੋਸ਼ਿਸ਼ ਕਰਦੇ ਰਹਿਣਾ। ਫਿਰ ਸਾਡੇ ਕੁਛ ਦੋਸਤ ਨੇ ਮੇਰੇ ਨਾਲ, ਉਹ ਵੀ ਇਸ ਚੀਜ਼ ਦਾ ਸ਼ੌਕ ਰੱਖਦੇ ਨੇ। ਉਹਨਾਂ ਨੇ ਵੀ ਕੋਸ਼ਿਸ਼ ਇਹੀ ਸੀ ਤਾਂ ਕਿ ਅਸੀਂ ਮਤਲਬ ਕਿ ਇੱਕ ਚੀਜ਼ ਨੂੰ ਸਿੱਖਣਾ ਵਾ, ਸਿੱਖਿਆ ਵਾ ਅਸੀਂ, ਨੈਚੁਰਲ ਸਿੱਖੀ ਅਸੀਂ। ਮਤਲਬ ਕਿ ਅੱਜ ਕੱਲ੍ਹ ਅਕਸਰ ਜਾਈਏ ਮੇਲਿਆਂ ਵਗੈਰਾ ਜਾਈਏ, ਉੱਥੇ ਕੈਪਾਂ ਮਿਲਦੀਆਂ ਨੇ ਪੱਗ ਟਾਈਪ, ਪਰ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਆਪਣੀ ਨੈਚੁਰਲ ਬਣਨੀ ਸਿੱਖਣੀ ਹੈ। ਆ ਜਿਹੜੀ ਪੱਗ ਆ ਉਹਨੂੰ ਪੱਗ ਹਾਂਜੀ, ਪੱਗ ਤਰ੍ਹਾਂ ਹੀ ਬਣਨਾ ਵਾ। ਅਤੇ ਇਹਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਕਿਸੇ ਨੂੰ, ਕੋਈ ਮਸਲਾ ਨਹੀਂ, ਨਾ ਕੋਈ ਇਹ ਸਾਨੂੰ ਕਹੇਗਾ ਕਿ ਅਸੀਂ ਕਿਸੇ ਤੋਂ ਹੀਨ ਕਰ ਰਹੇ ਹਾਂ। ਠੀਕ ਹੈ। ਅਸੀਂ ਇਹ ਕਿ ਇੱਕ ਸ਼ੌਕੀਆ ਤੌਰ ਵੀ ਇੱਕ ਸਾਰਾ ਕੁਝ ਜਾਣ ਕੇ ਕਰ ਰਹੇ ਹਾਂ। ਠੀਕ। ਬਾਕੀ ਇੱਕ ਪਿਆਰ ਮੁਹੱਬਤ ਆ, ਇਹ ਸਭ ਦਾ ਵਾ। ਅਤੇ ਇਹ ਬਾਹਰ ਵੀ ਸਾਡੇ ਨਾਲ ਹੈ ਨੇ ਭਾਈ ਕੁਛ ਰਿਲੇਟਡ, ਉਹ ਵੀ ਇਸ ਚੀਜ਼ ਨੂੰ ਕਹਿੰਦੇ ਕਿ ਨਹੀਂ ਅੱਛੀ ਤੁਸੀਂ ਕਰ ਰਹੇ ਕੁਛ। ਬਾਕੀ ਇਹ ਕਿ ਦੋਨੇ ਮੁਲਕ ਜਿਹੜੇ ਆਪਸ 'ਚ ਭਾਈ ਹੈ। ਠੀਕ ਹੈ। ਇਹਦੇ ਵਿੱਚ ਕੋਈ ਇਹ ਨਹੀਂ ਕਹਿ ਸਕਦਾ ਕਿ ਨਹੀਂ ਤੁਸੀਂ ਇਹ ਮਜ਼ਹਬ ਦੀ ਤੋਹੀਨ ਕਰ ਰਹੇ ਹੋ ਜਾਂ ਇੰਜ ਕਰ ਰਹੇ ਹੋ।
ਹੁਣ ਜੇ ਸਾਨੂੰ ਕਈ ਇਸ਼ੂ ਕਰਦੇ ਨੇ ਕਿ ਨਹੀਂ ਜੀ ਇਹ ਮਜ਼ਹਬ ਦੇ ਇਸ਼ੂ ਹੁੰਦਾ ਵਾ, ਬਾਕੀ ਇਹ ਪਿਆਰ ਵੀ ਹੁੰਦਾ ਵਾ, ਮਜ਼ਹਬ ਦਾ ਇਸ਼ੂ ਨਹੀਂ ਹੁੰਦਾ, ਪਿਆਰ ਵੀ ਹੁੰਦਾ, ਆਪਸ 'ਚ ਵੀ ਹੁੰਦਾ ਵਾ। ਦੇਖੋ ਜੀ ਇਹ ਤੇ ਉਹ ਚੀਜ਼ ਆ ਕਿ ਮਤਲਬ ਪੰਜਾਬ ਪਗੜੀ ਕਿਸੇ ਮਜ਼ਹਬ ਦੀ ਇਲਾਮਤ ਨਹੀਂ, ਇਹ ਪੰਜਾਬੀਆਂ ਦੀ ਇਲਾਮਤ ਆ। ਕੋਈ ਵੀ ਪੰਜਾਬੀ ਚਾਹੇ ਉਹ ਸਿੱਖ ਆ, ਮੁਸਲਮ ਆ, ਹਿੰਦੂ ਆ, ਈਸਾਈ ਆ, ਉਹ ਇਹਨੂੰ ਬੰਨ੍ਹ ਸਕਦਾ ਆਪਣੀ ਪੰਜਾਬ ਦੀ ਸਕਾਫਤ ਸਮਝਦੇ ਹੋਏ। ਬੇਸ਼ੱਕ ਹੀ। ਅੱਛਾ ਤੁਸੀਂ ਇਹ ਦੱਸੋ ਵੀ ਇਹ ਜਿਹੜੀ ਪੱਗ ਹੈ ਇਹਨੂੰ ਕੱਪੜਾ ਕਿੰਨਾ ਚਾਹੀਦਾ ਆ? ਇਹ ਪੱਗ ਵਾਸਤੇ ਕਮ ਸੇ ਕਮ ਤੁਹਾਨੂੰ 7 ਮੀਟਰ ਕੱਪੜਾ ਚਾਹੀਦਾ। ਅੱਛਾ ਜੀ। 7 ਮੀਟਰ ਕੱਪੜਾ ਹੋਏ। ਕਿਹੜੀ ਕੁਆਲਿਟੀ ਵੈਰਾਈਟੀ ਕਿਹੜੀ ਹੁੰਦੀ ਕੱਪੜੇ ਦੀ? ਕੱਪੜਾ ਇਹ ਨਾਰਮਲ ਕਾਟਨ ਹੁੰਦੀ ਹੈ, ਅੱਛਾ, ਜਿਹਨੂੰ ਸੌਫਟ ਕਾਟਨ ਕਹਿੰਦੇ ਆ। ਠੀਕ ਹੈ। ਉਹਦੇ ਵਿੱਚ ਹੁੰਦਾ ਵਾ, ਉਹਦੇ ਵਿੱਚ ਇਹ ਕਿ ਤੁਹਾਡੇ ਆ ਜਿਹੜੇ ਠਹਿਰਾ ਜਿਹੜਾ ਦਾ ਵੱਜਾ ਰਹਿੰਦਾ ਵਾ। ਅਗਰ ਤੁਸੀਂ ਦੂਸਰਾ ਮਲਮਲ ਦਾ ਲਗਾਓ ਜਾਂ ਕੋਈ ਕੱਪੜਾ ਲਗਾਓਗੇ ਉਹ ਸਲਿੱਪ ਹੋ ਜਾਂਦਾ ਵਾ। ਇਹਨੂੰ ਬੈਸਟ ਇਹ ਰਹਿੰਦਾ ਕੱਪੜਾ ਜਿਹੜੇ ਦੇ ਮੁਤਾਬਕ ਬਣਿਆ ਵਾ ਉਹੀ ਕੱਪੜਾ ਇਹਨੂੰ ਸੂਟ ਕਰਦਾ ਵਾ। ਠੀਕ ਹੈ। ਅੱਛਾ ਇਹ ਇਕੱਲੇ ਬੰਦਾ ਵੀ ਬਣ ਸਕਦਾ ਜਾਂ ਇਹ ਲਈ ਇੱਕ ਬੰਦਾ ਲਾਜ਼ਮੀ ਹੋਣਾ ਚਾਹੀਦਾ ਹੈ? ਜੀ ਜੀ, ਇਕੱਲਾ ਬੰਦਾ ਵੀ ਬਣ ਸਕਦਾ ਹੈ, ਕੋਈ ਇਸ਼ੂ ਨਹੀਂ ਇਹ 'ਚ। ਬਾਕੀ ਇਹ ਹੈ ਕਿ ਉਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਵਾ, ਤੁਹਾਨੂੰ ਜਿੰਨੀ ਅਗਰ ਸਫਾਈ ਅੱਛੀ ਲੱਗਦੀ, ਮਤਲਬ ਕਿ ਅਗਰ ਕੋਈ ਬੰਦਾ ਵਾ ਉਹ ਤੇ ਅਗਲੇ ਨੂੰ ਦੱਸਦੇ ਨੇ। ਬਾਕੀ ਇਹ ਕਿ ਖੁਦ ਵੀ ਬੰਨਦੇ ਨੇ ਜ਼ਿਆਦਾ, ਅਸੀਂ ਖੁਦ ਹੀ ਬੰਨੀ ਦੀ ਹੈ ਤੇ ਪੂਣੀ ਕਰਨੀ ਪੈਂਦੀ ਨਾ? ਹਾਂਜੀ, ਇਹ ਪਾਉਣੀ ਕਰਨੀ ਪੈਂਦੀ ਹੈ ਜੀ। ਅੱਛਾ ਆਪਣੀ ਕਿੰਨੀ ਤਾਦਾਦ ਆ ਮੁੰਡਿਆਂ ਦੀ ਜਿਹੜੇ ਤੁਸੀਂ ਕਹਿੰਦੇ ਨਾ ਵੀ ਮੇਰੇ ਨਾਲ ਹੋਰ ਵੀ ਬੰਨਦੇ ਆ? ਕਿੰਨੇ ਬੰਦੇ ਆਪਣੇ ਟੀਮ ਦੇ ਵਿੱਚ ਜਿਹੜੇ ਤੁਸੀਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਜਦੋਂ ਇਸ ਤਰ੍ਹਾਂ ਦਾ ਆਪਣੇ ਰਿਸ਼ਤੇਦਾਰ ਦੇ ਕਿਸੇ ਦੇ ਜਾਂ ਕਿਸੇ ਯਾਰ ਬੇਲੀ ਦੇ, ਤੇ ਕਿੰਨੇ ਉਹ ਤੁਹਾਡੇ ਟੀਮ ਮੈਂਬਰ ਆ? ਜੀ ਜੀ ਬਿਲਕੁਲ, ਸਾਡੇ 3 ਤੋਂ 4 ਮੁੰਡੇ ਨੇ ਜਿਹੜੇ ਰੈਗੂਲਰ ਬੰਦੇ, ਤੇ ਕੋਈ ਉਹਨਾਂ ਇਸ਼ੂ ਨਹੀਂ, ਕੋਈ ਜੱਜ ਨਹੀਂ ਕਰ ਸਕਦਾ ਕਿ ਇਹ ਪਾਕਿਸਤਾਨ ਤੋਂ, ਸਾਰੇ ਇਹ ਕਹਿੰਦੇ ਕਿ ਇੰਡੀਆ ਤੋਂ। ਸਿਰਫ ਇਹ ਹੈ ਕਿ ਸਾਡੇ ਰਿਲੇਟਿਵ ਜਿਹੜੇ ਉਹਨਾਂ ਨੂੰ ਪਤਾ ਵਾ ਕਿ ਆਪਣੇ ਨੇ, ਬਾਕੀ ਇਹ ਸਾਰਿਆਂ ਨੂੰ ਪਤਾ ਕਿ ਬਾਹਰੋਂ ਆਏ ਨੇ। ਅੱਛਾ ਕਦੇ ਇਦਾਂ ਹੋਇਆ ਵੀ ਤੁਸੀਂ ਸ਼ਹਿਰ 'ਚ ਬਾਜ਼ਾਰ ਅੱਗੇ ਪਿੱਛੇ ਫਿਰਦੇ ਤੁਹਾਨੂੰ ਕੋਈ ਪੁਲਿਸ ਵਾਲਾ ਟੱਕਰਿਆ, ਉਹਨੇ ਪੱਗ ਦੇਖ ਕੇ ਤੁਹਾਡੇ ਨਾਲ ਕੋਈ ਸਲਾਮ ਦੁਆ ਕੀਤੀ ਹੋਵੇ ਜਾਂ ਤੁਹਾਨੂੰ ਰੋਕ ਕੇ ਕੋਈ ਗੱਲ ਪੁੱਛੀ ਹੋਵੇ? ਨਹੀਂ ਨਹੀਂ, ਕੋਈ ਨਹੀਂ, ਸਭ ਪਿਆਰ ਦਿੰਦੇ ਨੇ, ਮੁਹੱਬਤ ਦਿੰਦੇ ਨੇ। ਕੋਈ ਅੱਜ ਤੱਕ ਇਸ਼ੂ ਨਹੀਂ ਹੋਇਆ ਕਿ ਕੋਈ ਸਾਨੂੰ ਇਹ ਕਹੇ ਕਿ ਨਹੀਂ ਤੁਸੀਂ ਇਹ ਮਤਲਬ ਕਿ ਉਧਰੋਂ ਇੱਧਰ ਕੀ ਲੈਣ ਆਏ ਜੇ, ਕਿਉਂਕਿ ਜ਼ਿਆਦਾ ਅਕਸਰ ਸਾਨੂੰ ਇਹ ਕਹਿੰਦੇ ਕਿ ਤੁਸੀਂ ਬਾਹਰੋਂ ਆਏ ਜੇ। ਬਾਕੀ ਕੋਈ ਨਹੀਂ ਇਹੋ ਜਿਹਾ, ਸਾਰੇ ਪਿਆਰ ਮੁਹੱਬਤ ਦਿੰਦੇ ਨੇ, ਕੋਈ ਇਹੋ ਜਿਹਾ ਸਾਡੇ ਨਹੀਂ ਕਰਦਾ। ਅੱਛਾ ਤੁਸੀਂ ਦੱਸਦੇ ਆ ਵੀ 4-5 ਬੰਦੇ ਹੈਗੇ ਆ ਜਿਹੜੇ ਰੈਗੂਲਰਲੀ ਪੱਗ ਬੰਨ੍ਹਦੇ ਆ, ਸਵੇਰ ਤੋਂ ਸ਼ਾਮ ਤੱਕ ਜਾਣੀ ਸਿਰ ਤੇ ਪੱਗ ਬੰਨਣੀ ਆ। ਤੁਹਾਨੂੰ ਤਾਂ ਆਦਤ ਹੋ ਗਈ ਹੋਣੀ ਪੱਗ ਤੋਂ ਬਗੈਰ, ਤੇ ਹੋਰ ਤਰ੍ਹਾਂ ਲੱਗਦੇ ਹੋਣੇ? ਹਾਂਜੀ ਹਾਂਜੀ, ਪੱਗ ਸ਼ਖਸੀਅਤ ਮੁਕੰਮਲ ਹੀ ਹੁੰਦੀ ਹੋਣੀ। ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਇੱਕ ਆਦਤ ਬਣ ਜਾਂਦੀ। ਕੁਛ ਵੈਸੇ ਵੀ ਹੁਣ ਅਸੀਂ ਪੱਗ ਤੋਂ ਬਗੈਰ ਜਾਈਏ ਨਾ ਤੇ ਸਾਨੂੰ ਆਪਣੇ ਆਪ ਨੂੰ ਕੁਛ ਘੱਟ ਫੀਲ ਜਿਹਾ ਹੁੰਦਾ ਵਾ, ਜਿੱਦਾਂ ਕੋਈ ਚੀਜ਼ ਘੱਟ ਆ। ਹਾਂਜੀ ਬਿਲਕੁਲ ਜੀ। ਅੱਛਾ ਜੀ, ਉਡਾਰੀਆਂ ਜਿਹੜਾ ਆਪਣਾ Song ਆ ਰਿਹਾ ਉਹਦੇ ਵਿੱਚ ਵੀ ਤੁਸੀਂ ਪਰਫਾਰਮ ਕੀਤਾ ਹੈ, ਤੁਹਾਨੂੰ ਕਿੱਦਾਂ ਲੱਗਾ ਇੱਕ ਸਰਦਾਰ ਬਣ ਕੇ ਉਹਦੇ ਵਿੱਚ ਪਰਫਾਰਮ ਕਰਦੇ ਹੋ? ਜੀ ਜੀ ਬਹੁਤ ਅੱਛਾ ਲੱਗਾ ਮੈਨੂੰ, ਉਹਦੇ ਵਿੱਚ ਲਹਿਦਾ ਇੱਕ ਕਿਰਦਾਰ ਸੀ ਮੇਰਾ, ਠੀਕ ਹੈ, ਬਹੁਤ ਅੱਛਾ ਫੀਲ ਹੋਇਆ ਕਿਉਂਕਿ ਉਹ 'ਚ ਵੀ ਇੱਜ਼ਤ ਮਿਲੀ। ਟੀਮ ਵਰਕ ਦੇ ਨਾਲ ਵੀ ਗਏ ਆ, ਸਾਰਿਆਂ ਨੇ ਇੱਕ ਟੀਮ ਤੋਂ ਛੱਡ ਕੇ ਇੱਕ ਸਰਦਾਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਕਿ ਨਹੀਂ ਬਾਹਰੋਂ ਆਏ ਆ ਸਾਡੇ 'ਚ ਤੇ ਬਹੁਤ ਅੱਛਾ ਕਿਰਦਾਰ ਅਦਾ ਕਰਨ ਦੇ ਨੇ। ਤੇ ਇਹ ਇੱਕ ਤੁਸੀਂ ਸੁਣੋ, ਤੁਹਾਨੂੰ ਮਜ਼ੀਦ ਪਤਾ ਲੱਗੇਗਾ। ਅੱਛਾ ਮੈਂ ਸਮਝਦਾ ਕਿ ਤੁਹਾਨੂੰ ਆਪਣੇ ਸ਼ਹਿਰ ਗੋਜਰੇ ਦੇ ਵਿੱਚ ਇੱਕ ਇੰਸਟੀਟਿਊਟ ਟਾਈਪ ਕੋਈ ਚੀਜ਼ ਬਣਾਉਣੀ ਚਾਹੀਦੀ ਆ, ਜਿਹਦੇ ਵਿੱਚ ਤੁਸੀਂ ਆਪਣੀ ਜਿਹੜੀ ਨਵੀਂ ਨਸਲ ਆ ਪੰਜਾਬੀ, ਉਹਨਾਂ ਨੂੰ ਪੱਗ ਸਿੱਖਣੀ, ਪੱਗ ਬੰਨਣੀ ਜਿਹੜੀ ਉਹਨੂੰ ਤੁਸੀਂ ਸਿਖਾਓ। ਕਿਆ ਤੁਹਾਡਾ ਇਦਾਂ ਦਾ ਕੋਈ ਇਰਾਦਾ ਹੈਗਾ ਆ? ਜੀ ਜੀ ਬਿਲਕੁਲ, ਸਾਡੇ ਅਗਰ ਕੋਈ ਤੁਹਾਨੂੰ ਬੰਦਾ ਕਹੇ ਸਾਨੂੰ ਪੱਗ ਬੰਨਣੀ ਸਿਖਾਓ, ਜੀ ਜੀ ਕਿਉਂ ਨਹੀਂ, ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੇ ਜੇ ਪੁਰਾਣੇ ਸਨ, ਸਾਡੇ ਬਜ਼ੁਰਗ ਸਨ, ਉਹ ਤੇ ਇਹਨਾਂ ਦੇ ਵਿੱਚ ਰਹਿ ਕੇ ਆਏ ਨੇ, ਉਹ ਤੇ ਇਹਨਾਂ ਨੇ ਸਿੱਖ ਕੇ ਆਏ ਨੇ, ਠੀਕ ਹੈ। ਅੱਗੋਂ ਤੇ ਫਿਰਕੇ ਬਾਅਦ ਚੋਂ ਬਣ ਗਏ ਨੇ, ਠੀਕ ਹੈ। ਸਾਡੀ ਹੁਣ ਜ਼ਾਤ ਸੰਧੂ ਆ, ਸੰਧੂ ਜ਼ਾਤ ਸਿੱਖਾਂ ਦੀ ਹੈ, ਸਿੱਖਾਂ ਦੀ ਜ਼ਾਤ ਸੰਧੂ ਲੱਗਦੀ ਹੈ। ਤੇ ਜ਼ਾਹਿਰ ਗੱਲ ਹੈ ਸਾਡੇ ਅਗਰ ਦਾਦੇ ਨਹੀਂ ਤੇ ਪੜਦਾਦੇ ਲਾਜ਼ਮੀ ਉਹਨਾਂ 'ਚ ਬਹਿ ਖਾਦਾ ਉਹਨਾਂ ਨੇ, ਤੇ ਉਹਨਾਂ ਦੇ ਕੁਝ ਗੁਣ ਸਾਡੇ 'ਚ ਨੇ। ਅਗਰ ਸਾਡੇ 'ਚ ਹੈ ਨੇ ਤਾਂ ਅਸੀਂ ਇਸ ਗੈਟਅਪ 'ਚ ਵਾਂ, ਵਰਨਾ ਬਹੁਤ ਐਸੇ ਹੈ ਨੇ ਜਿਹੜੇ ਕਰ ਰਹੇ ਨੇ ਗੈਟਅਪ ਪਰ ਉਹਨਾਂ ਤੇ ਜੱਚਦਾ ਨਹੀਂ, ਨਾ ਉਹ ਸੂਟ ਕਰਦਾ ਵਾ, ਉਹ ਸ਼ੌਕ ਨਹੀਂ ਰੱਖਦੇ। ਤੇ ਇਹ ਸਾਡੀ ਜਿਹੜੇ ਪਰੰਪਰਾ ਵਾ ਅੱਗੇ ਰਹਿਣੀ ਚਾਹੀਦੀ ਹੈ ਤਾਂ ਕਿ ਸਾਡੇ ਦੋਨੇ ਮੁਲਕ ਇੱਕ ਹੋਣ, ਇਹਨਾਂ ਦੇ ਆਪਸ 'ਚ ਜਿਹੜੇ ਤਫਰਕੇ ਨੇ ਉਹ ਦੂਰ ਹੋਏ, ਮੁਹੱਬਤਾਂ ਜਿਹੜੀਆਂ ਪੈਦਾ ਹੋਣ ਤੇ ਨਫ਼ਰਤਾਂ ਜਿਹੜੀਆਂ ਖਤਮ, ਬਹੁਤ ਹੱਦ ਤੱਕ ਖਤਮ ਵੀ ਹੋ ਗਈਆਂ। ਸਾਡੀਆਂ ਵੀਡੀਓ ਜਿਹੜੀਆਂ ਸਿਆਣਿਆਂ ਦੀਆਂ ਅਸੀਂ ਕਰੀ ਦੀਆਂ, ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਨਾ ਮੁਹੱਬਤਾਂ, ਗਲਤਫਹਿਮੀਆਂ ਜਿਹੜੀਆਂ ਉਹ ਬਹੁਤ ਖਾਸ ਕਰ ਗਲਤਫਹਿਮੀਆਂ ਬਹੁਤ ਦੂਰ ਹੋ ਗਈਆਂ। ਕਿ ਪਹਿਲੇ ਉਹ ਸਮਝਦੇ ਸੀ ਕਿ ਯਾਰ ਪਤਾ ਨਹੀਂ ਸਾਡਾ ਨੁਕਸਾਨ ਹੋਇਆ, ਲੇਕਿਨ ਜਦੋਂ ਵੀਡੀਓ ਦੇਖੀਆਂ ਉਹਨਾਂ ਨੇ ਕਿਹਾ ਨਹੀਂ ਯਾਰ ਇਹ ਤਾਂ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਬੰਦੇ ਸੀ, ਸਾਡੇ ਬਾਪ ਦਾਦਾ ਇੱਕ ਜਗ੍ਹਾ ਬਹਿੰਦੇ ਸੀ, ਸਾਡੀਆਂ ਰਸਮਾਂ, ਸਾਡੇ ਰਿਵਾਜ, ਹਰ ਸ਼ੈ ਸਾਡੀ ਇੱਕ ਸੀਗੀ। ਉਹ ਫਿਰ ਗਲਤਫਹਿਮੀਆਂ ਬਹੁਤ ਦੂਰ ਹੋਈਆਂ, ਹੁਣ ਮੁਹੱਬਤਾਂ ਜਾਗ ਪਈਆਂ, ਬਿਲਕੁਲ। ਤੇ ਮੁਹੱਬਤਾਂ ਅੱਗੇ ਲੈ ਕੇ ਵਧਾਂਗੇ ਤੇ ਅਸੀਂ ਦੋਨੇ ਮੁਲਕ ਆਪਸ ਵਿੱਚ ਹਮਸਾਏ ਤੇ ਇੱਕ ਸਾਥ ਰਵਾਂਗੇ। ਅੱਛਾ ਤੁਹਾਡਾ ਇੰਡੀਆ ਦੇ ਵਿੱਚ ਤੁਸੀਂ ਕਿਹਨੂੰ ਆਪਣਾ ਆਈਡੀਅਲ ਸਮਝਦੇ ਆ, ਜਿਹੜਾ ਤੁਹਾਡਾ ਬਹੁਤ ਫੇਵਰਟ ਹੈ ਗੁਲੂਕਾਰਾਂ ਵਿੱਚ ਜਾਂ ਅਦਾਕਾਰਾਂ ਵਿੱਚ? ਗੁਲੂਕਾਰਾਂ ਵਿੱਚ ਤੇ ਅਦਾਕਾਰਾਂ ਵਿੱਚ ਐਮੀ ਭਾਈ ਨੇ, ਉਹ ਮੇਰੇ ਫੇਵਰਟ ਨੇ ਤੇ ਉਹਨਾਂ ਨੂੰ ਬਹੁਤ ਲਾਈਕ ਕਰਦਾ। ਬਾਕੀ ਦਲਜੀਤ ਭਾਈ ਨੇ, ਉਹਨਾਂ ਦੀ ਪੱਗ ਬਹੁਤ ਪਸੰਦ ਆ ਸਾਨੂੰ, ਉਹਨਾਂ ਦਾ ਭੰਗੜਾ ਬਹੁਤ ਪਸੰਦ ਆ, ਭੰਗੜਾ ਵੀ ਅਸੀਂ ਕਰੀਦਾ ਵਾ, ਸਿੱਖੀ ਦਾ ਵਾ ਤੇ ਬਹੁਤ ਅੱਛਾ ਲੱਗਦਾ ਵਾ। ਕੀ ਸੁਨੇਹਾ ਦੇਣਾ ਚਾਹੋਗੇ ਆਪਣੀ ਤੁਸੀਂ ਪੰਜਾਬੀ ਨਸਲ ਨੂੰ, ਇੱਧਰ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ, ਚੜ੍ਹਦੇ ਪੰਜਾਬ ਵਾਲਿਆਂ ਨੂੰ?
ਲੈਂਦੇ ਪੰਜਾਬਾਂ ਨੂੰ ਅਸੀਂ ਇਹੀ ਕਵਾਂਗੇ ਕਿ ਇਹ ਚੀਜ਼ਾਂ ਤਫਰਕੇ ਜਿਹੜੇ ਕੁਛ ਨਹੀਂ ਹੈ, ਠੀਕ ਹੈ। ਜਿਸ ਤਰ੍ਹਾਂ ਪਹਿਲੇ ਸੀ ਇਹ ਇੱਕ ਮਤਲਬੀ ਗੱਲਾਂ ਨੇ, ਠੀਕ ਹੈ। ਇਸੇ ਤੋਂ ਰਲ ਮਿਲ ਕੇ ਬੈਠੋ, ਕੋਈ ਕਿਸੇ ਦਾ ਨਹੀਂ। ਮਿਸਾਲ ਤੌਰ ਤੇ ਅਗਰ ਬਾਹਰੋਂ ਕੋਈ ਆ ਜਾਂਦਾ ਨਾ, ਤਾਂ ਇੱਜ਼ਤ ਇੱਥੇ ਵੀ ਉਨੀ ਉਹਨਾਂ ਦੀ, ਠੀਕ ਹੈ। ਤੇ ਇਹ ਘੱਟ ਸੋਚ ਰੱਖੋ ਕਿ ਉਧਰ ਇੱਜ਼ਤ ਨਹੀਂ ਹੈ, ਉਧਰ ਵੀ ਇੱਜ਼ਤ ਪਾਕਿਸਤਾਨੀਆਂ ਨੂੰ ਓਨੀ ਦਿੱਤੀ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ। ਠੀਕ। ਬਸ ਇਹ ਹੈ ਕਿ ਕੁਝ ਤਫਰਕੇ ਨੇ, ਕੁਝ ਵਿੱਚ ਹੁੰਦੀਆਂ ਨੇ ਜਿਹੜੇ ਹੁੰਦੇ ਨੇ ਸ਼ਰਾਰਤਾਂ ਕਰਨ ਵਾਲੇ, ਤੇ ਉਹਨਾਂ ਨੂੰ ਲੈ ਕੇ ਅਸੀਂ ਅੱਗੇ ਨਹੀਂ ਚੱਲਣਾ। ਅਸੀਂ ਆਪਣੇ ਅੱਗੇ ਲੈ ਕੇ ਚੱਲਣਾ ਕਿ ਆਪਣਾ ਹਮਸਾਇਆ ਮੁਲਕ ਆ, ਠੀਕ ਹੈ। ਇਹਨਾਂ ਸਾਰਿਆਂ ਨੂੰ ਲੈ ਕੇ ਤੁਰਨਾ ਵਾ। ਬਾਕੀ ਇੱਜ਼ਤ ਇੱਧਰ ਵੀ ਓਨੀ ਮਿਲਦੀ ਹੈ ਤੇ ਉਧਰ ਵੀ ਓਨੀ ਮਿਲਦੀ ਹੈ। ਸੰਧੂ ਸਾਹਿਬ ਨਾਲ ਹੋਈਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਜੀ। ਇੱਕ ਬਹੁਤ ਯੂਨੀਕ ਕੰਮ ਇਹਨਾਂ ਨੇ ਕੀਤਾ, ਜਿਹੜਾ ਕਿਸੇ ਨੇ ਵੀ ਨਹੀਂ ਕੀਤਾ ਸੀ, ਉਹ ਇਹਨਾਂ ਨੇ ਸ਼ੁਰੂ ਕੀਤਾ। ਸਿਰ ਤੇ ਪੱਗ ਬੰਨਣੀ ਔਰ ਬੰਨਣ ਦੂਸਰੇ ਲੋਕਾਂ ਨੂੰ ਪੱਗ ਦੀ ਤਰਗੀਬ ਦੇਣੀ ਕਿ ਪੱਗ ਬੰਨਿਆ ਕਰੋ। ਔਰ ਪੱਗ ਸਿਖਾਉਣ ਦਾ ਵੀ ਇਹਨਾਂ ਨੇ ਇੱਕ ਅਹਿਦ ਕੀਤਾ ਕਿ ਅਸੀਂ ਜਿਹੜੇ ਸਾਡੇ ਕੋਲ ਸਿੱਖਣਾ ਚਾਹੁੰਦੇ ਅਸੀਂ ਫ੍ਰੀ ਆਫ ਕਾਸਟ ਉਹਨਾਂ ਨੂੰ ਪੱਗ ਬੰਨਣੀ ਸਿਖਾ ਸਕਦੇ ਹਾਂ। ਜਿਸ ਤਰ੍ਹਾਂ ਸਾਡਾ ਪ੍ਰਚਾਰ ਹੈ ਕਿ ਜੀ ਅਸੀਂ ਪੰਜਾਬੀ ਦਾ ਹੀ ਪ੍ਰਚਾਰ ਕਰ ਰਹੇ ਹਾਂ, ਪੰਜਾਬੀ ਪੜ੍ਹਾਓ, ਪੰਜਾਬੀ ਬੋਲੋ ਆਪਣੇ ਘਰਾਂ ਦੇ ਵਿੱਚ, ਤੇ ਇਸ ਤਰ੍ਹਾਂ ਪੰਜਾਬੀ ਕਲਚਰ ਨੂੰ ਵੀ ਆਪਣੇ ਆਪ ਤੇ ਅਪਲਾਈ ਕਰੋ। ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਭੁੱਲ ਚੱਲੇ ਹਾਂ, ਮਤਲਬ ਭੁੱਲ ਚੁੱਕੇ ਹਾਂ, ਜਿੱਦਾਂ ਸਿਰ ਤੇ ਸਾਫਾ ਬੰਨਣਾ ਜਾਂ ਸ਼ਲਵਾਰ, ਧੋਤੀ, ਖੁੱਸਾ, ਇਹ ਚੀਜ਼ਾਂ ਜਿਹੜੀਆਂ ਨਾ ਹੁਣ ਖਾਸ ਮੌਕਿਆਂ ਤੇ ਤਾਂ ਪਾ ਲੈਂਦੇ ਲੋਕ, ਲੇਕਿਨ ਆਮ ਜਿਹੜਾ ਰੋਜ਼ਮਰਰਾ ਨਾ ਉਹ ਥੋੜ੍ਹਾ ਜਿਹਾ ਛੱਡ ਗਏ ਆ। ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਪ੍ਰਮੋਟ ਕਰਨਾ ਚਾਹੀਦਾ ਔਰ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ, ਕਿਉਂਕਿ ਸਾਡੀ ਇਹ ਪੰਜਾਬ ਦੀ ਸਕਾਫਤ ਆ ਔਰ ਅਸੀਂ ਕੋਈ ਵੀ ਕੌਮ ਜਿਹੜੀ ਆ ਉਹਨੂੰ ਆਪਣੀ ਸਕਾਫਤ ਨੂੰ ਨਾ ख़त्म नहीं होने देना चाहिए। बहुत शुक्रिया जी। इंशाल्लाह किसी नवे प्रोग्राम ਤੁਹਾਡੀ ਖਿਦਮਤ ਹਾਜ਼ਰ ਹੋਵਾਂਗੇ जी। रब राखा।